ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਮੈਂ ਹਾਂ ਪ੍ਰਵੀਨ ਸ਼ਰਮਾ ਹਾਜ਼ਰ ਹਾਂ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਦੇ ਲਈ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਬੁੱਧਵਾਰ 3 ਜਨਵਰੀ 2024 19 ਪੋ ਨਾਨਕ ਸ਼ਾਹੀ ਸੰਮਤ 555 ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਤਾ ਨੀਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਐਮਕੇ ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਇੱਕ ਅਹਿਮ ਪੰਥਕ ਮਸਲੇ ਤੋਂ, ਮਾਮਲੇ ਤੋਂ। ਜਥੇਦਾਰ ਕੌਂਕੇ ਦੇ ਮਾਮਲੇ ਦੇ ਵਿੱਚ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰਾਂ ਨੂੰ ਘੇਰਿਆ ਜੀ। ਦੇਖੋ, ਉਹਨਾਂ ਨੇ ਨਾ ਗੱਲ ਕੀਤੀ ਵੀ ਆ ਤੇ ਗੱਲ ਓਲਾ ਜਿਹਾ ਵੀ ਰੱਖ ਕੇ ਕੀਤੀ ਆ। ਜਿਸ ਤਰ੍ਹਾਂ ਮਤਲਬ ਕਿ ਅੱਜ ਕੱਲ੍ਹ ਜਥੇਦਾਰ ਵੀ ਥੋੜਾ ਆਪਣੀ ਜਥੇਦਾਰੀ ਨੂੰ ਵੇਖਦੇ ਆ ਡਿਪਲੋਮੈਟ ਹੋ ਕੇ ਚੱਲਦੇ ਨੇ। ਉਹਨਾਂ ਨੇ ਕਿਹਾ ਤੇ ਹੈ ਕਿ ਵੇਖ ਲਓ ਜੀ, ਉਦੋਂ ਤੋਂ ਲੈ ਕੇ ਹੁਣ ਤੱਕ ਫਾਈਲ ਜਿਹੜੀ ਆ ਉਹ ਧੂੜ ਫੱਕਦੀ ਰਹੀ। ਕਿਸੇ ਨੇ ਇਹ ਵੀ ਨਹੀਂ ਵੇਖਿਆ ਕਿ ਇਹਦੇ ਤੇ ਧੂੜ ਪਈ ਆ, ਝਾੜ ਦਈਏ। ਤੇ ਮਤਲਬ ਕਿ ਹੁਣ ਇਹ ਬਾਹਾਂ ਉਲਾਰ ਕੇ ਜਿਹੜੇ ਗੱਲਾਂ ਕਰਦੇ ਆ, ਇਹ ਵੀ ਉਹਨਾਂ 'ਚ ਸ਼ਾਮਲ ਸੀ। ਮਤਲਬ ਕਿ ਗੱਲ ਅਕਾਲੀਆਂ ਦੀ ਕਰਨੀ ਹੈ ਤੇ ਤਦ ਵੀ ਜਥੇਦਾਰ ਜੱਕਦੇ ਜੇ ਕਰਦੇ ਆ। ਹੁਣ ਕੋਈ ਓਲਾ ਛੱਪਾ ਤੇ ਹੈ ਨਹੀਂਗਾ ਕਿ ਤੁਸੀਂ ਅੱਜ ਜਿਨ੍ਹਾਂ ਦੀਆਂ ਬਾਹਾਂ ਉਲਾਰ ਕੇ ਉਦਾਹਰਨ ਦੇ ਰਹੇ ਹੋ, ਉਹਨਾਂ ਨੂੰ ਤੁਸੀਂ ਸਿੱਧਾ ਕਹੋ ਕਿ SGPC ਵਾਲੇ ਜਾਂ ਅਕਾਲੀ ਜੀ। ਬਾਹਾਂ ਤੇ ਉਹੀ ਉਲਾਰ ਰਹੇ ਨੇ ਨਾ ਕਾਨੂੰਨੀ ਕਾਰਵਾਈ ਵਾਸਤੇ। ਤਾਂ ਗੱਲ ਇਹ ਆ ਕਿ ਚਲੋ ਇਹਨਾਂ ਨੇ ਇੰਨੀ ਕੁ ਆਵਾਜ਼ ਤੇ ਜ਼ਰੂਰ ਚੁੱਕੀ ਆ। ਉਤਰਾ ਗੱਲ ਇਹ ਆ ਕਿ ਇਹ ਵੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਨੇ। ਸਵਾਲ ਇਹਨਾਂ ਨੂੰ ਵੀ ਹੋਏਗਾ, ਹੋ ਸਕਦਾ, ਬਿਲਕੁਲ ਸਵਾਲ ਤੇ ਇਹਨਾਂ ਨੂੰ ਵੀ ਹੋਏਗਾ ਜੀ ਕਿ ਤੁਸੀਂ ਤੁਹਾਡੇ ਖੁਦ ਦੇ ਉਹ ਮਤਲਬ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਤੁਸੀਂ ਵੀ ਇੰਨਾ ਚਿਰ ਉੱਥੇ ਬੈਠੇ ਰਹੇ, ਤੁਸੀਂ ਵੀ ਉੱਥੇ ਸੇਵਾ ਦਿੰਦੇ ਰਹੇ ਕਿ ਤੁਹਾਨੂੰ ਕਦੇ ਨਜ਼ਰ ਨਹੀਂ ਪਿਆ। ਤੁਸੀਂ ਕਰ ਲੈਂਦੇ ਸਾਰੇ ਕਾਰਜ ਜੀ। ਤੁਸੀਂ ਤੇ ਯੋਗੀ ਤੱਕ ਮਿਲ ਲੈਂਦੇ ਸੀ, ਅਮਿਤ ਸ਼ਾਹ ਜੀ ਤੱਕ ਮਿਲ ਲੈਂਦੇ ਸੀ। ਤੁਸੀਂ ਕੇਂਦਰ ਤੋਂ ਕਰਵਾ ਸਕਦੇ ਸੀ ਕਿ ਬਈ ਹਾਂ ਕੋਈ CBI ਜਾਂਚ ਪੜਤਾਲ ਵਾਸਤੇ ਵੀ ਹਿਲਾ ਕੀਤਾ ਜਾ ਸਕਦਾ। ਪਰ ਗੱਲ ਇਹ ਹੈ ਕਿ ਸਵਾਲ ਇੱਥੇ ਸਾਰਿਆਂ ਨੂੰ ਹੋਣਗੇ। SGPC ਤੇ ਇੰਨੀ ਕਸੂਤੀ ਫਸੀ ਆ ਕਿ ਉਹਨਾਂ ਨੇ ਤੇ ਸਵਰਨ ਘੋਟਣਾ, ਜਿਹੜਾ ਕਿ ਇਸ ਕੇਸ ਦਾ ਸਭ ਤੋਂ ਵੱਡਾ ਗੁਨੇਗਾਰ ਆ, ਉਹਦੇ ਭੋਗ ਤੇ ਕੀਰਤਨੀਏ ਘੱਲੇ ਆ। ਤੇ ਬਲਦੇਵ ਸਿੰਘ ਵਡਾਲਾ ਇਹ ਦਾਅਵਾ ਕਰਦਾ ਹੈ ਕਿ ਮੈਂ ਜਦੋਂ ਜਵਾਬ ਦਿੱਤਾ ਕਿ ਮੈਂ ਨਹੀਂ ਜਾਣਾ, ਤੇ ਉਸ ਸਮੇਂ ਦਾ ਜਿਹੜਾ ਸੈਕਟਰੀ ਸੀ ਰੂਪ ਸਿੰਘ, ਉਹ ਮੇਰੇ ਨਾਲ ਤੂੰ ਤੜਾਕ ਤੇ ਉਤਰ ਆਇਆ ਕਿ ਤੂੰ ਜਾਣਾ ਕਿ ਨਹੀਂ ਜਾਣਾ ਜੀ। ਤੇ ਕਮਾਲ ਦੀ ਗੱਲ ਹੈ ਕਿ ਗੁਰਚਰਨ ਸਿੰਘ ਗਰੇਵਾਲ ਜਿਹੜਾ ਮੌਜੂਦਾ ਸੈਕਟਰੀ ਆ, ਉਹ ਪਹਿਲਾਂ ਡਿਫੈਂਡ ਕਰਦਾ ਰਿਹਾ ਤੇ ਹੁਣ ਮਾਫੀਆਂ ਮੰਗਦਾ। ਨਹੀਂ ਜੀ, SGPC ਦੇ ਵਿੱਚ ਵੀ ਕੁਝ ਕਾਲੀਆਂ ਭੇਡਾਂ ਸੀਗੀਆਂ। ਮਤਲਬ ਕਿ ਕੀ ਚੱਲਦਾ ਪਿਆ। ਅੱਜ ਇੱਕ ਚੀਜ਼ ਹੋਰ, ਵਿਰਸਾ ਸਿੰਘ ਵਲਟੋਆ ਤੇ ਤਿਵਾੜੀ ਸਾਹਿਬ ਦੀ ਜਿਹੜੀ ਉਹ ਰਿਪੋਰਟ ਹੈ, ਉਹਨੂੰ ਚੈਲੰਜ ਕਰ ਗਿਆ। ਕਹਿੰਦੇ ਕਿ ਇਹ ਰਿਪੋਰਟ, ਇਹਦੇ ਤੇ ਕੀ ਕਾਰਵਾਈ ਕਰੀਏ ਕਿ ਮਤਲਬ ਕਿ ਤਸੀਹੇ ਦਿੱਤੇ, ਜਥੇਦਾਰ ਸਾਹਿਬ ਨੂੰ ਮਾਰਿਆ ਖਪਾਇਆ, ਉਹ ਤੇ ਇਹਦੇ ਚ ਕਿਤੇ ਲਿਖਿਆ ਹੀ ਨਹੀਂ। ਅੱਛਾ, ਜਦ ਕਿ ਉਸੇ ਡਿਬੇਟ ਦੇ ਵਿੱਚ ਜਿਹੜੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਵਕੀਲ ਆ, ਜਿਹੜੇ ਫੇਕ ਐਨਕਾਊਂਟਰਾਂ 'ਚ ਸਭ ਤੋਂ ਵਧੀਆ ਰੋਲ ਅਦਾ ਕਰਕੇ ਇਸ ਟਾਈਮ ਸਜ਼ਾਵਾਂ ਕਰਵਾ ਰਹੇ ਆ, ਵੇਰਕਾ ਸਾਹਿਬ, ਉਹਨਾਂ ਨੇ ਆਖਿਆ ਜੀ ਸਫੀਸ਼ੀਐਂਟ ਆ। ਤੇ ਆ ਜਿਹੜੀ ਰਿਪੋਰਟ ਤੁਸੀਂ ਲਈ ਫਿਰਦੇ ਜੇ 4 ਕੁ ਪੰਨਿਆਂ ਦੀ ਆ, ਪੂਰੀ ਰਿਪੋਰਟ 500 ਪੰਨਿਆਂ ਦੀ ਆ ਜੀ। ਤੇ ਮਤਲਬ ਕਿ ਉਹਦੇ ਵਿੱਚ
ਅੱਛਾ, ਚੱਲਦੀ ਡਿਬੇਟ ਦੇ ਵਿੱਚ ਉਹ ਕਨਕਲੂਡ ਕਰ ਰਹੇ ਨੇ, ਆਖੇ ਜੀ ਇੱਥੇ ਤੇ ਕਿਤੇ ਵੀ ਤੁਸੀਂ ਇਹ ਦੇ ਕੇ ਨਹੀਂ ਮਾਰਿਆ, ਲਿਖਿਆ ਹੋਇਆ ਰਿਪੋਰਟ 'ਚ। ਜਦੋਂ ਐਂਕਰ ਨੇ ਪੜ੍ਹੀ ਕਿ ਕਨਕਲੂਡ ਆ ਕਹਿੰਦਾ ਜੀ, ਇਹਦੇ 'ਚ ਤਾਂ ਰეკਮੈਂਡ ਕੀਤਾ ਗਿਆ ਕਿ ਸਿਫਾਰਿਸ਼ ਕੀਤੀ ਗਈ ਹੈ ਕਿ FIR ਕਰ ਲਓ। ਉੱਥੇ ਕਿਸ ਤਰ੍ਹਾਂ ਦੀ ਹਾਲਤ ਬਣੀ ਪਈ ਆ। ਫਿਰ ਇਹ ਆਪਸ 'ਚ ਲੜ ਪੈਂਦੇ ਆ, ਇੱਕ ਪਾਸੇ ਦਾਦੂਵਾਲ ਸਾਹਿਬ, ਇੱਕ ਪਾਸੇ ਹੁੰਦੇ ਵਿਰਸਾ ਸਿੰਘ ਵਲਟੋਆ, ਤੀਸਰੇ ਪਾਸੇ ਸਮਾਜਿਕ ਕਾਰਕੁਨ। ਮਤਲਬ ਕਿ ਗੱਲ ਇਹ ਆ ਕਿ ਮਸਲਾ ਤੁਸੀਂ ਇਹ ਵੇਖੋ ਹੁਣ ਰਲ ਮਿਲ ਕੇ ਕਿ ਭਾਈ ਜਿਹੜੀ ਆ ਮੌਜੂਦਾ ਸਰਕਾਰ, ਹੁਣ ਬਹੁਤ ਕੁਝ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ, ਉਸ ਵੇਲੇ ਇੱਕ ਕੁੜੀ ਨੂੰ ਪਲਾਂਟ ਕੀਤਾ ਗਿਆ ਨੌਕਰਾਨੀ ਬਣਾ ਕੇ ਤਵਾੜੀ ਨੂੰ ਫਸਾਉਣ ਵਾਸਤੇ, 80,000 ਦੀ ਪੇਮੈਂਟ ਹੋਈ, ਉਹ ਸਾਰਾ ਕੁਝ ਕਿਨ ਕਰਵਾਇਆ। ਉਹ ਕਿਹੜੀ ਪੁਲਿਸ ਦੀ ਲੌਬੀ ਸੀ? ਕੀ ਤਿਵਾੜੀ ਨੂੰ DGP ਬਣਨ ਤੋਂ ਰੋਕ ਰਹੇ ਸੀ, ਜਾਂ ਇਸ ਰਿਪੋਰਟ ਨੂੰ ਬਣਾਉਣ ਦੇ ਚੱਕਰ ਦੇ ਵਿੱਚ ਉਹ ਨਾਖੁਸ਼ ਸੀਗੇ? ਸਵਾਲ ਬੜੇ ਨੇ, ਬਹੁਤ ਹੀ ਸਵਾਲ ਨੇ। ਅੱਛਾ, ਸਭ ਤੋਂ ਵੱਡੀ ਗੱਲ ਤੇ ਹੁਣ ਇਹ ਹੈ ਕਿ ਤੁਸੀਂ ਰਲ ਮਿਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦਬਾਅ ਬਣਾਓ ਕਿ ਉਹ ਇਹਦੇ ਵਿੱਚ ਮਾਮਲਾ ਦਰਜ ਕਰਨ। ਦੇਖੋ ਹੁੰਦਾ ਕੀ ਹੈ ਪ੍ਰਵੀਨ ਜੀ, ਇੱਕ ਹੁੰਦਾ ਪ੍ਰੋਸੀਜਰ ਜੀ, ਇੱਕ ਹੁੰਦਾ ਪ੍ਰੋਸੀਜਰ, ਇੱਕ ਹੁੰਦਾ ਫਿਰ ਗਾਂ ਜਾ ਕੇ ਟ੍ਰਾਇਲ, ਤੇ ਫਿਰ ਹੁੰਦਾ ਨਿਆਂ। ਤੁਸੀਂ ਤੇ ਪ੍ਰੋਸੀਜਰ ਹਾਲੇ ਚਾਲੂ ਕਰਵਾਉਣ ਤੋਂ ਪਹਿਲਾਂ ਲੜੀ ਜਾਂਦੇ ਹੋ ਆਪਸ 'ਚ। ਹੁਣ ਆ ਕੀ ਆ, ਇਹ ਰਿਪੋਰਟਾਂ ਕੁਛ ਨਹੀਂ ਹੁੰਦੀਆਂ, ਸਾਨੂੰ ਸਾਰਾ ਇਹਨਾਂ ਚੀਜ਼ਾਂ ਦਾ ਪਤਾ ਹੈ ਜੀ। ਗੱਲ ਇਹ ਆ ਕਿ ਇਹਦੇ 'ਚ ਸਭ ਤੋਂ ਪਹਿਲਾਂ FIR ਕਰਵਾਉਣੀ ਚਾਹੀਦੀ ਆ। FIR ਜਿਹੜੀ ਹੋਏਗੀ ਉਹ ਹੋਏਗੀ ਕਿਡਨੈਪਿੰਗ ਦੀ, ਕਿ ਕਾਉਂਕੇ ਪਿੰਡ ਤੋਂ ਇਸ ਤਰ੍ਹਾਂ ਪੁਲਿਸ ਨੇ ਕੋਈ ਬੰਦਾ ਚੁੱਕਿਆ। ਉਸ ਤੋਂ ਬਾਅਦ ਦੀਆਂ ਫਿਰ ਗਾਂ ਇਨਵੈਸਟੀਗੇਸ਼ਨ ਹੋ ਜਾਂਦੀ ਹੁੰਦੀ ਆ। CRPC 'ਚ ਇਹੀ ਪ੍ਰਬੰਧ ਹੁੰਦੇ ਨੇ, ਇਹਦੇ ਜ਼ਰੀਏ ਤੁਸੀਂ ਗਾਂ ਅੱਗੇ ਵਧਣਾ ਹੁੰਦਾ। ਤੇ ਜੇ ਇਹਨਾਂ ਗੱਲਾਂ ਨੂੰ ਵੀ ਨਹੀਂ ਤੁਸੀਂ ਫੋਲੋ ਕਰ ਰਹੇ ਤੇ ਫਿਰ ਕੀ ਆ? ਮਤਲਬ ਕਿ ਆਪਸ ਦੇ ਵਿੱਚ ਵੀ ਉਹਨੇ ਨਹੀਂ ਕੀਤਾ, ਉਹਨੇ ਨਹੀਂ ਕੀਤਾ, ਉਹ ਤੇ ਸਾਫ਼ ਆ, ਉਹ ਤੇ ਸਪਸ਼ਟ ਆ ਕਿ ਨਹੀਂ ਹੋਇਆ। ਉਹਦੇ ਪਿੱਛੇ ਅਕਾਲੀਆਂ ਦੇ ਆਪਣੇ ਤਰਕ ਹੋ ਗਏ। ਤੇ ਕਹਾਣੀ ਤੇ ਇਹ ਆ ਕਿ ਜਿੱਥੇ ਅੱਜ ਤੁਸੀਂ ਖਲੋਤੇ ਹੋ, ਦੋਸ਼ੀ ਹਾਲੇ ਵੀ ਕੁਝ ਜਿਹੜੇ ਸੰਸਾਰ 'ਚ ਹੈਗੇ ਨੇ, ਉਹਨਾਂ ਨੂੰ ਤੁਸੀਂ ਸਜ਼ਾਵਾਂ ਦਵਾ ਸਕਦੇ ਹੋ। ਪਰ ਜੇ ਏਦਾਂ ਲੜੀ ਜਾਓਗੇ ਇੱਕ ਦੂਜੇ ਤੇ, ਹੁਣ ਦੂਸ਼ਣਬਾਜ਼ੀ ਕਰੀ ਜਾਓਗੇ ਤੇ ਕੀ ਨਿਕਲਣਾ? ਆਮ ਆਦਮੀ ਪਾਰਟੀ ਕੋਲ ਵੀ ਮੌਕਾ ਸੀ, ਪਤਾ ਨਹੀਂ ਕਿਉਂ ਖੁੰਝਾ ਰਹੀ ਹੈ। ਤੇ ਤੁਸੀਂ ਮੁੱਢਲੇ ਤੌਰ ਤੇ FIR ਦਰਜ ਕਰਕੇ ਗਾਂ ਜੇ ਜਾਂਚ ਪੜਤਾਲ CBI ਨੂੰ ਦੇਣੀ ਹੈ ਤੇ CBI ਨੂੰ ਵੀ ਦੇ ਸਕਦੇ। ਅੱਛਾ, ਕਮਾਲ ਦੀ ਗੱਲ, ਇੱਕ ਹੋਰ ਫੈਕਟ ਦੱਸਾਂ, ਜਿਹੜਾ ਤਵਾੜੀ ਸੀ ਉਹਦੀ ਜਾਂਚ ਪੜਤਾਲ CBI ਦੀ ਹੋ ਗਈ ਸੀਗੀ ਉਸ ਵੇਲੇ, ਜਦੋਂ ਛੇੜਛਾੜ ਦੇ ਦੋਸ਼ ਲੱਗੇ ਆ। ਤੇ ਜਿਹੜੇ ਮਾਮਲੇ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਸੀ ਉਹ ਅੱਜ ਤੱਕ ਨਹੀਂ ਹੋਈ। ਸੋ ਕਹਿਣ ਦਾ ਭਾਵ ਇਹ ਆ ਕਿ ਇਹ ਜੇ ਰਲ ਮਿਲ ਕੇ FIR ਕਰਵਾ ਲੈਂਦੇ ਆ ਤਾਂ ਵੱਡੀ ਗੱਲ ਹੋਏਗੀ। ਪਰ ਜਿਸ ਤਰ੍ਹਾਂ ਦਾ ਅੱਜ ਮੈਂ ਡਿਬੇਟ ਦੇ ਵਿੱਚ ਇਹਨਾਂ ਦਾ ਹਾਲ ਵੇਖਿਆ, ਪਰ ਕਿਸੇ ਵੀ ਮੁੱਦੇ ਤੇ ਮੈਨੂੰ ਨਹੀਂ ਲੱਗਦਾ ਕਿ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਲੀਡਰ ਜਿਹੜੇ ਆ ਉਹ ਇੱਕ ਮੱਤ ਇੱਕ ਸੁਰ ਹੋ ਜਾਣ। ਜੀ ਜੀ। ਤੇ ਸਿੱਧੂ ਸਾਹਿਬ ਨੇ ਮਾਨ ਸਾਹਿਬ ਦੇ ਕੋਈ ਤਿੱਖਾ ਤੰਜ਼ ਕੀਤਾ ਜੀ? ਦੇਖੋ, ਇਹਨਾਂ ਦੇ ਤੰਜ਼ ਤੇ ਹੁਣ ਚੱਲਦੇ ਹੀ ਰਹਿਣੇ ਨੇ। ਇਲੈਕਸ਼ਨ ਆ ਗਿਆ, ਇਹ ਸਾਰਾ ਕੁਝ ਇਸ ਤਰ੍ਹਾਂ ਹੀ ਚੱਲੇਗਾ, ਫਿਰ ਕੰਮ ਠੰਡਾ ਮੱਠਾ ਪੈ ਜਾਣਾ। ਹੁਣ ਦੇਖੋ, ਗੱਲ ਉਹੀ ਆ ਜਿਹੜੀ ਉਹ ਇੱਕ ਕਹੀ ਆ ਮਾਨ ਸਾਹਿਬ ਨੇ ਕਿ ਬਈ ਇੱਕ ਸੀ ਕਾਂਗਰਸ ਜੀ। ਉਸ ਤੋਂ ਬਾਅਦ ਖੇੜਾ ਨੇ ਜਵਾਬ ਦਿੱਤਾ ਤੇ ਹੁਣ ਅੱਛਾ, ਪਹਿਲਾਂ ਤੇ ਇਹਨਾਂ ਨੂੰ ਕਿਸੇ ਨੂੰ ਜਵਾਬ ਨਹੀਂ ਆਉੜਿਆ, ਇੱਥੋਂ ਦੇ ਲੋਕਲ ਲੀਡਰਾਂ ਨੂੰ। ਤੇ ਹੁਣ ਜਦੋਂ ਉਤਲਿਆਂ ਨੇ ਜਵਾਬ ਦਿੱਤਾ, ਹੁਣ ਇਹ ਸਾਰੇ ਪੈਂਦੇ ਉੱਡ ਉੱਡ ਮਿੱਤਰਾ, ਹੁਣ ਸਾਰੇ ਉੱਡ ਉੱਡ ਕੇ ਪੈਣ ਰਹੇ ਨੇ। ਤੇ ਇਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਜ਼ਬਾਨੀ ਜੰਗ ਜਿਹੜੀ ਆ ਉਹਦੇ ਵਿੱਚ ਤੁਹਾਨੂੰ ਪਤਾ ਇੱਕ ਕਦਮ ਉਹ ਅੱਗੇ ਵੱਧ ਗਿਆ, ਇੱਕ ਕਦਮ ਉਹ ਅੱਗੇ ਵੱਧ ਗਿਆ। ਇਹਨਾਂ ਨੇ ਆਖਿਆ ਕਿ ਥੋਥਾ ਚਨਾ ਬਾਜੇ ਘਨਾ, ਘਣਾ ਹੁੰਦਾ ਬਹੁਤਾ, ਥੋਥਾ ਚਨਾ ਬਾਜੇ ਘਨਾ, ਸ਼ਰਮ ਕਰੋ ਕਾਂਗਰਸ ਸੀ ਹਮੇਸ਼ਾ ਰਹੇਗੀ, ਰੋਕ ਸਕਦੇ ਹੈ ਤਾਂ ਰੋਕ ਲਓ ਜੀ। ਸੋ ਇਹ ਇਹਨਾਂ ਨੇ ਵੀ ਗੱਲ ਕਹਿ ਦਿੱਤੀ ਆ। ਉਹ ਕਹਿੰਦੇ ਕਿ 5 ਰਾਜਾਂ ਦੇ ਵਿੱਚ ਤੁਹਾਨੂੰ 0.5% ਵੋਟ ਮਿਲੇ ਆ ਤੇ ਸਾਡੀ ਵੋਟ ਜਿਹੜੀ ਆ ਉਹ ਭਾਜਪਾ ਤੋਂ 10 ਲੱਖ ਜ਼ਿਆਦਾ ਹੈ। ਕਿੱਥੇ ਪਾਉਂਦੀਆਂ ਫਿਰਦੀਆਂ ਨੇ ਤੁਹਾਡੇ ਜੀ। ਪਰ ਗੱਲ ਇਹ ਆ ਕਿ ਹੁਣ ਸਿੱਧੂ ਸਾਹਿਬ ਯਾਨੀ ਸ਼ਹਿਰੀ ਭਾ ਉਹ ਬੋਲਦੇ ਰਹਿਣ, ਸੋ ਬੋਲਦੇ ਰਹਿਣ। ਮਾਨ ਸਾਹਿਬ ਕੋਈ ਜਵਾਬ ਨਹੀਂ ਦੇਣਗੇ ਕਿਉਂਕਿ ਮਾਨ ਸਾਹਿਬ ਅੱਜ ਕੱਲ ਆਪ ਵਿਪਾਸਨਾ ਤੇ ਚਲੇ ਗਏ ਨੇ। ਸੋ ਕੁਛ ਦਿਨ ਦੀ ਵਿਪਾਸਨਾ, ਉਸ ਤੋਂ ਬਾਅਦ ਉਹ ਆਉਣਗੇ। ਹਾਂਜੀ, ਉਹ ਵਿਪਾਸਨਾ ਤੇ ਨੇ ਤੇ ਉਹ ਮਤਲਬ ਕਿ ਉਹਨਾਂ ਨੂੰ ਹੁਣ ਡਿਸਟਰਬ ਵੀ ਨਹੀਂ ਕਰਨਾ ਚਾਹੀਦਾ, ਉਹ ਧਿਆਨ 'ਚ ਨੇ। ਤੇ ਉਸ ਤੋਂ ਬਾਅਦ ਫਿਰ ਉਹ ਫਾਰਮ 'ਚ ਆਉਣਗੇ ਤੇ ਕੋਈ ਜਵਾਬ ਦੇ ਸਕਦੇ ਆ। ਸੋ ਲਿਹਾਜ਼ਾ ਮੈਦਾਨ ਖੁੱਲਾ ਹੈ ਤੇ ਸ਼ਹਿਰੀ ਭਾਵ ਖੁੱਲੇ ਸ਼ਾਟ ਮਾਰ ਸਕਦੇ ਆ।
ਮਿੰਟੂ ਜੀ ਲੰਘੇ ਦਿਨੀ ਇੱਕ ਡੀਐਸਪੀ ਦੀ ਸ਼ੱਕੀ ਹਾਲਤਾਂ ਦੇ ਵਿੱਚ ਲਾਸ਼ ਮਿਲੀ ਸੀ ਤੇ ਕਹਿੰਦੇ ਹੁਣ ਉਸੇ ਕਤਲकांड ਦੇ ਵਿੱਚ ਕੋਈ ਸਨਸਨੀਖੇਜ਼ ਖੁਲਾਸਾ ਹੋਇਆ ਜੀ। ਵੇਖੋ ਇਹ ਜਿਹੜਾ ਡੀਐਸਪੀ ਸੀ, ਕੱਲਾ ਡੀਐਸਪੀ ਨਹੀਂ ਸੀ, ਇਹ ਅਰਜਨ ਅਵਾਰਡੀ ਸੀਗਾ ਜੀ। ਅਰਜਨ ਅਵਾਰਡੀ ਵੀ ਜਿਹੜਾ ਸੀਗਾ ਉਹ ਵੇਟ ਲਿਫਟਿੰਗ ਦੇ ਵਿੱਚ ਸੀਗਾ, ਬਹੁਤ ਜ਼ਬਰਦਸਤ ਵੇਟ ਲਿਫਟਰ ਸੀਗਾ, ਸਪੋਰਟਸ ਕੋਟੇ ਦਾ ਹੀ ਇੱਥੋਂ ਤੱਕ ਕਹ ਲੋ ਕਿ ਭਰਤੀ ਹੋਇਆ, ਇੱਥੋਂ ਤੱਕ ਪ੍ਰਮੋਸ਼ਨ ਮਿਲੀ। ਬਾਅਦ ਚ ਕੀ ਆ ਕਿ ਇਹਨੂੰ ਸ਼ੂਗਰ ਹੋ ਗਈ ਸੀ, ਸ਼ੂਗਰ ਕਰਕੇ ਇਹਦੀ ਲੱਤ ਕੱਟੀ ਗਈ। 2 ਬੱਚੇ ਆ, ਵੱਡਾ ਬੱਚਾ ਜਿਹੜਾ ਹੈ ਉਹ ਮਤਲਬ ਕਿ ਅੰਗਹੀਨ ਹੈ ਪਰ ਬਹੁਤ ਬ੍ਰਿਲੀਅੰਟ ਸਟੂਡੈਂਟ ਹੈ, MBA ਕਰਦਾ ਹੈ। ਛੋਟਾ ਹਾਲੇ ਛੋਟੀ ਉਮਰ ਚ ਆ ਤੇ ਇਹ ਬੰਦਾ ਕੁਛ ਤੇ ਡਿਪਰੈਸ਼ਨ ਦਾ ਸ਼ਿਕਾਰ ਹੈ, ਹਾਲਾਂਕਿ ਸ਼ੂਗਰ ਹੋਈ ਆ ਬਾਵਜੂਦ ਇਸ ਤੇ ਲੱਤ ਕੱਟੀ ਗਈ ਆ, ਸ਼ਰਾਬ ਹਲੇ ਵੀ ਨਹੀਂ ਸੀ ਛੱਡਦਾ। ਇਹ ਉਹੀਓ ਡੀਐਸਪੀ ਹੈ ਜਿਹਦੀ ਮੰਡ ਪਿੰਡ ਦੇ ਵਿੱਚ ਪਿਛਲੇ ਦਿਨੀ ਝੜਪ ਹੋ ਗਈ ਸੀ, ਜਿਹਨੇ ਫਾਇਰਿੰਗ ਕਰ ਦਿੱਤੀ ਸੀ ਜੀ ਤੇ ਪਿੰਡ ਵਾਲਿਆਂ ਨੇ ਫੜ ਕੇ ਕੁੱਟ ਕੱਤਿਆ ਸੀ। ਠੀਕ ਹੈ। ਤਾਂ ਤੁਸੀਂ ਹਿਸਾਬ ਲਾ ਲਓ ਕਿ 18 ਨੂੰ ਇਹ ਘਟਨਾ ਵਾਪਰਦੀ ਆ ਤੇ 31 ਨੂੰ ਆ ਹੋ ਗਿਆ। ਉਸ ਦਿਨ ਵੀ ਇਹ ਜਿਹੜਾ ਡੀਐਸਪੀ ਸੀਗਾ ਇਹ ਆਪਣੇ ਗਨਮੈਨ ਨੂੰ ਉੱਥੇ ਘਰੇ ਰਹਿਸ਼ ਤੇ ਰੋਕ ਕੇ, ਕਿਉਂਕਿ ਇਹਦਾ ਟੱਬਰ ਗਿਆ ਸੀਗਾ ਸ਼ਾਇਦ ਕਿਸੇ ਹੋਰ ਸ਼ਹਿਰ, ਕਪੂਰਥਲੇ ਇਹ ਹੈਗੇ ਬੇਸਿਕਲੀ ਕਪੂਰਥਲੇ ਦੇ ਖੋਜੇਵਾਲ ਦੇ, ਰਹਿੰਦੇ ਜਲੰਧਰ ਆ। ਤੇ ਇਹ ਆਪਣੇ ਗਨਮੈਨ ਨੂੰ ਉੱਥੇ ਘਰੇ ਖਿਲਾਰ ਕੇ ਕਹਿੰਦਾ ਕਿ ਉਹ ਮੁੰਡਾ ਕੋਈ ਕਾਰ ਰਿਪੇਅਰ ਕਰਨ ਆਇਆ ਸੀ, ਉਹਦੇ ਨਾਲ ਚੜ ਗਿਆ ਕਿ ਮੈਂ ਕਿਸੇ ਦੋਸਤ ਕੋਲ ਚੱਲਿਆ, ਪਾਰਟੀ ਕਰਨ ਆ ਜਾਣਾ। ਜਦੋਂ ਉਹਦੀ ਦੁਕਾਨ ਕੋਲ ਗਿਆ ਤੇ ਦੁਕਾਨ ਬੰਦ ਸੀ, ਉਹਨੂੰ ਕਹਿੰਦਾ ਕਿ ਤੂੰ ਜਾ, ਹੁਣ ਮੈਂ ਆਟੋ ਲੈ ਕੇ ਚੜ ਜਾਣਾ। ਆਟੋ ਤੋਂ ਬਾਅਦ ਉਹ ਕਿੱਧਰ ਗਾਇਬ ਹੋ ਗਿਆ ਪਤਾ ਨਹੀਂ, ਤੇ ਉਹਦੀ ਲਾਸ਼ ਮਿਲਦੀ 1 ਵਜੇ ਦੇ ਕਰੀਬ। ਹੁਣ ਇਸ ਸਮੇਂ ਦੇ ਦੌਰਾਨ ਇਹਦੇ ਨਾਲ ਕੀ ਵਾਪਰਿਆ, ਇਹ ਇੱਕ ਬੜਾ ਵੱਡਾ ਸਸਪੈਂਸ ਸੀਗਾ। ਤਾਂ ਪੁਲਿਸ ਨੇ ਇਸ ਮਾਮਲੇ ਨੂੰ ਟ੍ਰੇਸ ਕੀਤਾ ਕਿ ਦਰਅਸਲ ਉਹ ਜਿਹੜਾ ਆਟੋ ਵਾਲਾ ਸੀ ਉਹਨੇ ਹੀ ਕਤਲ ਕੀਤਾ। ਉਹ ਅੱਛਾ, ਕਿਉਂਕਿ ਦੋਵੇਂ ਇੱਕ ਢਾਬੇ ਤੇ ਗਏ ਸੀ, ਮਾਮੇ ਦੇ ਢਾਬੇ ਤੇ। ਉਸ ਤੋਂ ਬਾਅਦ ਬਾਹਰ ਆਉਂਦੇ ਇਹਨਾਂ ਦੀ ਬਹਿਸ ਜਿਹੜੀ ਹੁੰਦੀ ਆ ਤੇ ਕਹਿੰਦੇ ਆ ਕਿ ਬਹਿਸ ਵਸਈਆ ਦੇ ਵਿੱਚ ਹੁਣ ਕੁਛ ਤੇ ਲੋਕ ਇਹ ਵੀ ਕਹਿ ਰਹੇ ਆ ਕਿ ਇਹਨੇ ਪਿਸਟਲ ਕੱਢ ਕੇ ਉਹਦੇ ਸ਼ਾਇਦ ਕਨਪੱਟੀ ਤੇ ਲਾਇਆ ਤੇ ਉਹਨੇ ਖੋ ਕੇ ਇਹਨੂੰ ਫਾਇਰ ਮਾਰ ਦਿੱਤਾ। ਉਹ ਅੱਛਾ, ਹਾਂਜੀ। ਤੇ ਕੁਝ ਕਹਿੰਦੇ ਕਿ ਹੱਥੋਂ ਪਾਈ ਹੋਈ ਆ ਤੇ ਉਹਨੇ ਵੈਪਨ ਜਿਹੜਾ ਇਹਦਾ ਸੀਗਾ ਉਹ ਖੋ ਕੇ ਇਹਨੂੰ ਮਾਰਿਆ। ਮਤਲਬ ਕਿ ਤੁਸੀਂ ਵੇਖੋ ਕਿ ਇੱਕ ਡੀਐਸਪੀ ਹੋਵੇ ਤੇ ਉਹ ਕਰਦਾ ਕੀ ਪਿਆ ਕਿ 18 ਤਰੀਕ ਨੂੰ ਇਸ ਤਰ੍ਹਾਂ ਮਤਲਬ ਕਿ ਉਹ ਲੜਾਈ ਹੁੰਦੀ ਹੈ, ਉਹਦੇ ਚੋਂ ਮਸਾ ਰਾਜੀਨਾਮਾ ਕਰਵਾਇਆ, ਕਿਉਂਕਿ ਇਹਦੇ ਮਗਰ ਵੀ ਬੰਦੇ ਅੱਛੇ ਹੈਗੇ ਨੇ, ਧਿਰ ਹੈਗੀ ਆ। ਤੇ ਦੂਸਰੇ ਪਾਸੇ ਪੁਲਿਸ ਦੀ ਵੀ ਹੈਰਾਨਗੀ ਆ ਕਿ ਅੱਜ ਤੁਸੀਂ ਕਹਿੰਦੇ ਹੋ ਕਿ ਡਿਪਰੈਸ਼ਨ ਦਾ ਸ਼ਿਕਾਰ ਸੀਗਾ ਤੇ ਫਿਰ ਇਹ ਸਰਵਿਸ ਰਿਵਾਲਵਰ ਕਾਹਤੋਂ ਲਈ ਫਿਰਦਾ ਸੀ। ਇਹ ਬੜੇ ਵੱਡੇ ਸਵਾਲ ਨੇ। ਮਤਲਬ ਕਿ ਕੁਝ ਗਲਤੀਆਂ, ਚਲੋ ਮਾੜੀ ਗੱਲ ਹੈ, ਮੰਦਭਾਗੀ ਆ, ਬੱਚਿਆਂ ਨੂੰ ਜ਼ਰੂਰਤ ਹੁੰਦੀ ਹੈ ਆਪਣੇ ਬਾਪ ਦੀ, ਬੜੀ ਮਾੜੀ ਗੱਲ ਹੋਈ ਆ, ਪਰ ਕੁਝ ਬੰਦੇ ਨੂੰ ਆਪ ਵੀ ਸਮਝਦਾਰੀ ਦਿਖਾਉਣੀ ਚਾਹੀਦੀ ਹੈ ਨਾ। ਇਹਦਾ ਮਤਲਬ ਕਿ ਇਹਨਾਂ ਨੇ ਹੋ ਸਕਦਾ ਕਿ ਆਟੋ ਵਾਲੇ ਨਾਲ ਹੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਹੋਵੇ, ਨਹੀਂ ਤੇ ਆਟੋ ਵਾਲੇ ਨੂੰ ਢਾਬੇ ਤੇ ਲੈ ਜਾ ਕੇ ਕਦੇ ਠੇਕੇ ਤੇ ਲੈ ਜਾ ਕੇ ਮਤਲਬ ਕੀ ਹੈ, ਕਿਉਂਕਿ ਇੱਕ ਸੀਸੀਟੀਵੀ 'ਚ ਸ਼ਰਾਬ ਖਰੀਦਦੇ ਨਜ਼ਰ ਆ ਰਹੇ ਨੇ। ਤਾਂ ਖੈਰ ਇਹ ਸਾਰਾ ਕੁਝ ਵਾਪਰਿਆ ਹੈ ਤੇ ਇਹ ਕੇਸ ਜਿਹੜਾ ਉਹ ਹੁਣ ਸਾਫ਼ ਹੋ ਗਿਆ, ਕਿਉਂਕਿ ਪਹਿਲਾਂ ਐਕਸੀਡੈਂਟ ਮੰਨਿਆ ਗਿਆ ਸੀ, ਫਿਰ ਬਾਅਦ ਦੇ ਵਿੱਚ ਕਤਲ ਦੀ ਥਿਊਰੀ ਜਿਹੜੀ ਸੀ ਪੁਲਿਸ ਨੇ ਅੱਗੇ ਵਧਾਈ ਜੀ। ਤੇ ਮਾਨਸਾ ਪੁਲਿਸ ਨੇ ਸਚਨ ਥਾਪਣ ਦੀ ਸਪਲੀਮੈਂਟਰੀ ਚਲਾਨ ਦੀ ਤੀਜੀ ਜਿਹੜੀ ਸ਼ੀਟ ਆ ਉਹ ਅਦਾਲਤ ਦੇ ਵਿੱਚ ਪੇਸ਼ ਕੀਤੀ ਹੈ ਜੀ। ਚਾਰਜ ਸ਼ੀਟ, ਦੇਖੋ ਇਹ ਸਪਲੀਮੈਂਟਰੀ ਚਾਰਜ ਸ਼ੀਟ, ਇਹ ਜਿਹੜੀ ਆ ਸਪਲੀਮੈਂਟਰੀ ਚਾਰਜ ਸ਼ੀਟ ਤੀਸਰੀ ਇਹਨਾਂ ਨੇ ਫਾਈਲ ਕਰ ਦਿੱਤੀ ਹੈ, 22 ਬੰਦਿਆਂ ਦੀ ਆ। ਇਹਦੇ ਵਿੱਚ ਇਹਨੂੰ ਮੁੱਖ ਸਾਜ਼ਿਸ਼ ਘਾੜਾ ਜਿਹੜਾ ਮੰਨਿਆ ਗਿਆ ਕਿ ਸਾਜ਼ਿਸ਼ ਬਣਾ ਕੇ ਉਸ ਤੋਂ ਬਾਅਦ ਇਹ ਵਿਦੇਸ਼ ਨੱਸ ਗਿਆ ਸੀਗਾ, ਤੇ ਉਸ ਤੋਂ ਬਾਅਦ ਇਹਨੂੰ ਹਵਾਲਗੀ ਦੇ ਰਾਹੀਂ ਲਿਆਂਦਾ ਗਿਆ। ਵੇਖੋ ਸਾਫ਼ ਆ, ਪਹਿਲੇ ਦਿਨ ਤੋਂ ਹੀ ਇਹ ਗੱਲਾਂ ਕਰਦੇ ਆ ਰਹੇ ਆ ਕਿ ਸਿੱਧੂ ਮੂਸੇਵਾਲੇ ਦਾ ਹੱਤਿਆਕਾਂਡ ਜਿਹੜਾ ਵੱਡਾ ਕੇਸ ਆ ਉਹ ਉਨੀ ਰਫ਼ਤਾਰ ਨਾਲ ਗਾਂ ਟ੍ਰਾਇਲ ਤੱਕ ਚੱਲੇਗਾ, ਇੱਕ ਵੱਡਾ ਸਵਾਲ ਸੀ। ਤਾਂ ਤੁਸੀਂ ਹਿਸਾਬ ਲਾ ਲਓ ਕਿ ਅੱਜ 1.5 ਸਾਲ ਹੋ ਗਿਆ ਤਾਂ ਇਹ ਕੇਸ ਚਾਰ ਸ਼ੀਟਾਂ ਦੇ ਤੱਕ ਹੀ ਮਹਿਦੂਦ ਆ। ਸਭ ਤੋਂ ਵੱਡੇ ਚੈਲੰਜ ਜਿਹੜੇ ਉਹ ਹਾਲੇ ਵੀ ਪਏ ਆ ਕਿ ਕੁਝ ਬੰਦਿਆਂ ਦੀ ਜਿਹੜੀ ਆ ਹਵਾਲਗੀ ਉਹ ਕਦੋਂ ਹੋਣੀ ਆ ਜੀ, ਹਥਿਆਰਾਂ ਦੀ ਬਰਾਮਦਗੀ ਉਹਦੇ ਚ ਵੀ ਇੱਕ ਸਸਪੈਂਸ ਆ, ਠੀਕ ਹੈ ਨਾ ਜੀ। ਸਭ ਤੋਂ ਵੱਡੀ ਗੱਲ ਕਿ ਜਿਨ੍ਹਾਂ ਤੇ ਦੋਸ਼ ਲਾਏ ਕਿ ਇਹਨਾਂ ਨੇ ਜੇਲ੍ਹ ਦੇ ਵਿੱਚੋਂ ਵਿਉਂਤ ਘੜੀ ਆ ਉਹ ਤੇ ਮੁਕਰ ਰਹੇ ਨੇ ਜੀ। ਜੇਲ੍ਹ ਦੇ ਵਿੱਚ ਜੇ ਵਿਉਂਤ ਘੜੀ ਆ ਉਹਦਾ ਕਮਿਊਨੀਕੇਸ਼ਨ ਜਿਹਦੇ ਸੰਚਾਰ ਸਾਧਨ ਰਹੀ ਹੋਇਆ ਕੀ ਉਹ ਬਰਾਮਦਗੀ ਹੋ ਗਈ, ਇਹ ਬੜੇ ਮੁੱਦੇ ਵੱਡੇ ਨੇ।
ਕੇਸ ਦੇ ਵਿੱਚ, ਸੰਬੰਧਿਤ ਕੇਸ 'ਚ ਇਹ ਸਾਰੀਆਂ ਚੀਜ਼ਾਂ ਕਹਾਣੀ ਨੂੰ ਸਟੈਬਲਿਸ਼ ਕਰਨ ਵਾਸਤੇ ਬੜੀਆਂ ਜ਼ਰੂਰੀ ਨੇ। ਤਾਂ ਹੁਣ ਜਦੋਂ ਚਾਰਜਸ਼ੀਟ ਵਾਲਾ ਮਸਲਾ ਮੁੱਕ ਜਾਏਗਾ, ਕੇਸ ਚਾਰਜਸ ਫਰੇਮ ਤੇ ਆਏਗਾ, ਉਸ ਤੋਂ ਬਾਅਦ ਫਿਰ ਅੱਗੇ ਵਧੇਗਾ ਤੇ ਪਤਾ ਲੱਗੇਗਾ ਕਿ ਕੀ ਇਹਨਾਂ ਕੜੀਆਂ ਨੂੰ ਪੁਲਿਸ ਜੋੜ ਪਾਉਂਦੀ ਹੈ। ਜੇ ਪੁਲਿਸ ਇਹਨਾਂ ਕੜੀਆਂ ਨੂੰ ਮਿਸ ਕਰਦੀ ਆ ਤਾਂ ਚਾਹੇ ਉਹ ਹਵਾਲਗੀ ਆ, ਚਾਹੇ ਹਥਿਆਰਾਂ ਦੀ ਬਰਾਮਦਗੀ ਆ, ਚਾਹੇ ਸੰਚਾਰ ਸਾਧਨਾਂ ਦੀ ਬਰਾਮਦਗੀ ਲਾ ਲਓ, ਤਾਂ ਇਹ ਸਾਰੀਆਂ ਚੀਜ਼ਾਂ ਜਦੋਂ ਤੱਕ ਨਹੀਂ ਜੁੜਦੀਆਂ ਕੀ ਪੂਰਨ ਨਿਆਂ ਹੋਏਗਾ। ਜੀ ਦੇਰੀ ਤਾਂ ਇੱਕ ਪਾਸੇ, ਫਿਰ ਉਹਦੇ ਤੇ ਵੀ ਸਵਾਲੀਆ ਚਿੰਨ੍ਹ ਆ। ਖੈਰ ਪਤਾ ਲੱਗੇਗਾ ਕਿ ਚੱਲ ਕੇ ਕੀ ਹੁੰਦਾ। ਸਚਿਨ ਥਾਪਨ ਦੇ ਖਿਲਾਫ ਚਾਰਜਸ਼ੀਟ ਜ਼ਰੂਰ ਫਾਈਲ ਹੋਊਗੀ। ਜੀ ਤੇ ਗੱਲ ਕਰੀਏ ਹਿੰਡਨਬਰਗ ਮਾਮਲੇ ਦੀ ਮਿੰਟੂ ਜੀ, ਇਹਦੇ ਵਿੱਚ ਸਿੱਟ ਦੀ ਜਾਂਚ ਦਾ ਆਦੇਸ਼ ਦੇਣ ਤੋਂ ਇਨਕਾਰ ਕਰਤਾ ਜੀ। ਦੇਖੋ ਪਟੀਸ਼ਨ ਕਰਤਾ ਮੰਗ ਰਹੇ ਸਨ ਸੀਬੀਆਈ ਦੀ ਜਾਂਚ। ਠੀਕ ਹੈ ਜੀ, ਕਿ ਇਹਦੇ ਚ ਸੀਬੀਆਈ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਆ। ਸੁਪਰੀਮ ਕੋਰਟ ਨੇ ਆਪਣੀਆਂ ਮਜਬੂਰੀਆਂ ਗਿਣਾ ਦਿੱਤੀਆਂ। ਸੁਪਰੀਮ ਕੋਰਟ ਵੈਸੇ ਵੀ ਅੱਜ ਕੱਲ ਬੜੀ ਮਜਬੂਰ ਜੀ ਨਜ਼ਰ ਆ ਜਾਂਦੀ ਕਈ ਮਾਮਲਿਆਂ 'ਚ। ਮੋਦੀ ਵਾਲੇ ਮਾਮਲੇ 'ਚ ਤੇ ਖਾਸ ਤੌਰ ਤੇ ਉਹਨਾਂ ਨੂੰ ਮੋਦੀ 'ਚ ਕੋਈ ਬੁਰਾਈ ਨਜ਼ਰ ਆਉਂਦੀ ਨਹੀਂ ਕਦੇ, ਚਾਹੇ ਉਹ ਰਾਫੇਲ ਦਾ ਮਾਮਲਾ ਹੋਵੇ। ਮੈਂ 36 ਗਿਣਾ ਸਕਦਾ, ਰਾਫੇਲ ਤੋਂ ਲੈ ਕੇ 370 ਤੱਕ ਜਿੱਥੇ ਮਰਜ਼ੀ ਤੁਰੇ ਆਓ। ਤਾਂ ਮਤਲਬ ਕਿ ਕਿਸੇ ਥਾਂ ਵੀ ਤੁਹਾਨੂੰ ਸੁਪਰੀਮ ਕੋਰਟ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਨਹੀਂ ਮਿਲੇਗੀ। ਇਹ ਕਹਿੰਦੇ ਆ ਕਿ 24 ਮਾਮਲਿਆਂ 'ਚੋਂ ਦੇਖੋ ਜੀ, ਜਿਹੜੇ 22 ਜਾਂਚ ਪੜਤਾਲ ਲਈ ਪੂਰੇ ਹੋ ਗਏ ਆ, 2 ਰਹਿੰਦੇ ਆ ਤੇ ਉਹਨਾਂ ਦੀ ਜਾਂਚ ਪੜਤਾਲ ਲਈ ਸੇਬੀ ਨੂੰ 3 ਮਹੀਨਿਆਂ ਦਾ ਸਮਾਂ ਦੇ ਦਿੰਦੇ ਆ। ਪਰ ਜਿਹੜੀ ਤੁਸੀਂ ਕਿਸੇ ਏਜੰਸੀ ਤੋਂ ਹੋਰ ਤੋਂ ਜਾਂਚ ਪੜਤਾਲ ਮੰਗ ਰਹੇ ਹੋ, ਇਹ ਨਹੀਂ, ਕਿਉਂਕਿ ਸਾਡੇ ਅਧਿਕਾਰ ਖੇਤਰ ਸੀਮਤ ਆ। ਅਸੀਂ ਉਹ ਰੈਗੂਲੇਟਰੀ ਦੇ ਮਤਲਬ ਕਿ ਸੇਬੀ ਇੱਕ ਰੈਗੂਲੇਟਰੀ ਹੈ, ਸ਼ੇਅਰ ਬਾਜ਼ਾਰ ਨੂੰ ਰੈਗੂਲੇਟ ਕਰਨ ਵਾਲੀ। ਠੀਕ ਹੈ ਜੀ, ਕਿ ਉਹਦੇ ਵਿੱਚ ਉਹਦੇ ਅਧਿਕਾਰ ਖੇਤਰ 'ਚ ਨਹੀਂ ਜਾਵਾਂਗੇ, ਬਸ ਗੱਲ ਖਤਮ, ਦੈਟਸ ਇਟ। ਤਾਂ ਪਹਿਲਾਂ ਜਿਹੜੀ ਕਮੇਟੀ ਬਣਾਈ ਸੀ ਉਹਦੇ ਵਿੱਚ ਇੱਕ ਬੰਦਾ ਇਹੋ ਜਿਹਾ ਸੀਗਾ ਜਿਹੜਾ ਅਡਾਨੀ ਗਰੁੱਪ ਨਾਲ ਜੁੜਿਆ ਹੋਇਆ ਸੀਗਾ, ਉਹ ਰੌਲਾ ਪਿਆ। ਹੁਣ ਇਹ ਆ ਕਿ ਇਹਦੇ ਵਿੱਚ ਸੇਬੀ ਨੇ ਤੇ ਆਖਿਆ ਵੀ ਕੁਝ ਵੀ ਨਹੀਂ, ਤੇ ਨਾਲ ਦੀ ਨਾਲ ਅੱਜ ਜਿਹੜੇ ਅਡਾਨੀ ਦੇ ਸ਼ੇਅਰ ਸੀਗੇ ਉਹਨਾਂ ਨੇ ਮਾਰਿਆ ਛੜੱਪਾ, ਤੇ ਆਓ ਗਏ ਤੇ ਆਓ ਗਏ ਤੇ ਆਓ ਗਏ। ਬਿਲਕੁਲ ਠੀਕ ਹੈ ਨਾ ਜੀ। ਅਗਲਾ ਕਹਿੰਦਾ ਸਤਿਅਮੇਵ ਜਯਤੇ, ਅਗਲਾ ਤੇ ਕਹੂਗਾ। ਉਲਟਾ ਹੋ ਕੀ ਰਿਹਾ ਜ਼ੋਰ ਜੀ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਜੇ ਉਹ ਚਾਹੇ ਤਾਂ ਹਿੰਡਨਬਰਗ ਦੇ ਖਿਲਾਫ, ਕਿਉਂਕਿ ਉਹ ਸ਼ਾਰਟ ਸੈਲਰ ਹੈ ਨਾ, ਤੁਹਾਨੂੰ ਪਤਾ ਸ਼ਾਰਟ ਸੈਲਰ ਜਿਹੜੇ ਹੁੰਦੇ ਆ, ਉਹ ਸ਼ਾਰਟ ਸੈਲਰ ਹੈ। ਠੀਕ ਹੈ, ਸ਼ਾਰਟ ਸੈਲਰ ਮਤਲਬ ਕਿ ਸ਼ੇਅਰ ਬਾਜ਼ਾਰ 'ਚ ਸ਼ੇਅਰਾਂ ਨੂੰ ਡੇਗ ਕੇ ਬਲਕ 'ਚ ਖਰੀਦ ਕੇ ਫਿਰ ਮਹਿੰਗੇ ਭਾਅ ਤੇ ਵੇਚਣ ਵਾਲੀ ਫਰਮ, ਉਹਨੂੰ ਕਹਿੰਦੇ ਆ ਜੀ ਸ਼ਾਰਟ ਸੈਲਰ। ਉਹ ਕਹਿੰਦੇ ਕਿ ਇਹਨਾਂ ਦੀ ਸਗੋਂ ਤੁਸੀਂ ਇਨਵੈਸਟੀਗੇਸ਼ਨ ਕਰੋ ਕਿ ਇਹਨਾਂ ਨੇ ਕਿਤੇ ਜਾਣਬੁੱਝ ਕੇ ਆਪਣੇ ਵਪਾਰੀ ਬੰਦੇ ਦਾ ਕੋਈ ਨੁਕਸਾਨ ਤੇ ਨਹੀਂ ਕੀਤਾ। ਅੱਛਾ, ਵਾਹ, ਹਾਂਜੀ ਬਿਲਕੁਲ। ਮਤਲਬ ਕਿ ਸੁਪਰੀਮ ਕੋਰਟ ਤੇ ਕਹਿ ਰਿਹਾ ਕਿ ਕੇਂਦਰ ਚਾਹੇ ਤੇ ਹਿੰਡਨਬਰਗ ਦੀ ਉਲਟਾ ਜਾਂਚ ਕਰੋ, ਮਤਲਬ ਕਿ ਇਹ ਜਾ ਕੇ ਅਮਰੀਕਾ 'ਚ ਉਹਨਾਂ ਦੀ ਜਾਂਚ ਕਰ ਸਕਦੇ ਨੇ ਜੀ। ਤੇ ਇਹ ਕਹਿ ਰਹੇ ਕਿ ਅਸੀਂ ਸੇਬੀ ਦੇ ਅਧਿਕਾਰ ਖੇਤਰ 'ਚ ਨਹੀਂ ਜਾਣਾ। ਤੇ ਉਹ ਤਾਂ ਵੰਗਾਰਦੇ ਰਹੇ, ਉਹ ਕਹਿੰਦੇ ਸੀਗੇ ਕਿ ਆ ਜਾਓ ਯੂਐਸ ਦੀ ਅਦਾਲਤ 'ਚ ਆ ਜਾਓ, ਬਈ ਆਪਾਂ ਇੱਥੇ ਨਿਤਾਰਾ ਕਰ ਲੈਂਦੇ ਹਾਂ। ਹਾਂਜੀ ਹਾਂਜੀ। ਤਾਂ ਗੱਲ ਇਹ ਹੈ ਕਿ ਇਹ ਤਾਂ ਹੁਣ ਕੇਂਦਰ ਤੇ ਨਿਰਭਰ ਆ ਕਿ ਇਹ ਜਾਂਚ ਕਰਦੇ ਕਿ ਕੀ ਕਰਦੇ ਆ, ਪਰ ਇਹ ਮਾਮਲਾ ਸਾਫ਼ ਹੋ ਗਿਆ। ਅੱਛਾ, ਤੇ ਜਿਹੜੇ 2 ਰਹਿੰਦੇ ਆ ਉਹਦੇ 'ਚ ਸੇਬੀ ਤੇ ਪਹਿਲਾਂ ਕਹਿ ਚੁੱਕੀ ਆ ਕਿ ਇਹ ਮਾਮਲਾ ਫੋਰਨ ਕੰਟਰੀਜ਼ ਦੇ ਨਾਲ ਜੁੜਦਾ ਜੀ, ਇਹ ਸਾਰਾ ਡਾਟਾ ਉੱਥੇ ਪਿਆ, ਅਸੀਂ ਉਹਨਾਂ ਫਰਮਾਂ ਕੋਲ ਜਾ ਕੇ ਕਿਵੇਂ ਪੁੱਛੀਏ। ਤਾਂ ਸੁਪਰੀਮ ਕੋਰਟ ਨੇ ਫਿਰ ਟਾਈਮ ਦੇ ਦਿੱਤਾ 3 ਮਹੀਨਿਆਂ ਦਾ। ਸਮਝ ਤੋਂ ਬਾਹਰ ਆ ਕਹਾਣੀ ਜੀ, ਸਮਝ ਤੋਂ ਬਾਹਰ ਆ ਕੀ ਚੱਲਣ ਡਿਆ। ਖੈਰ ਜੋ ਵੀ ਆ, ਇੱਕ ਪਾਸੇ ਹਿੰਡਨਬਰਗ ਉਹ ਸਾਈਡ ਤੇ, ਦੂਸਰੇ ਪਾਸੇ ਸੁਪਰੀਮ ਕੋਰਟ ਫੈਸਲਾ, ਤੇ ਤੀਸਰੇ ਪਾਸੇ ਅੰਕਲ ਅਡਾਨੀ, ਉਹ ਕਹਿੰਦਾ ਬੱਲੇ ਬੱਲੇ, ਸ਼ਾਬਾਸ਼ ਸ਼ਾਬਾਸ਼, ਮਜ਼ਾ ਹੀ ਆ ਗਿਆ। ਇਹ ਜਿਹੜਾ ਆਪ ਜਿਹਨੇ ਰਿਪੋਰਟ ਲਿਆਂਦੀ ਸੀ ਮਿੰਟੂ ਜੀ ਕੱਢ ਕੇ, ਉਹ ਆਪ ਪਹਿਲਾਂ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਕਰਦਾ ਰਿਹਾ ਨਾ ਬੰਦਾ। ਨਹੀਂ, ਉਹੀ ਸ਼ੇਅਰ ਮਾਰਕੀਟ 'ਚ ਕੰਮ ਕਰੇਗਾ ਨਾ ਹਜ਼ੂਰ, ਤੇ ਤਾਂ ਹੀ ਤਾਂ ਸ਼ਾਰਟ ਸੈਲਰ ਹੋ ਗਿਆ ਨਾ। ਉਹ ਸ਼ੇਅਰ ਬਾਜ਼ਾਰ ਦਾ ਹਿੱਸਾ ਹੈ ਜਿਹੜਾ ਘੁੰਡੀਆਂ ਫੜੀਆਂ ਸੀ ਹਾਂਜੀ। ਸ਼ਾਰਟ ਸੈਲਰ ਜਿਹੜੇ ਹੁੰਦੇ ਆ ਨਾ, ਉਹ ਇਹ ਕੋਈ ਇੱਕ ਨਹੀਂ ਹੁੰਦਾ, ਬਹੁਤ ਸਾਰੇ ਹੁੰਦੇ ਆ। ਇਸ ਤਰ੍ਹਾਂ ਜਿਹੜਾ ਮਤਲਬ ਕਿ ਕਿਸੇ ਸ਼ੇਅਰ ਨੂੰ ਡੇਗਣਾ, ਫਿਰ ਉਹਨੂੰ ਖਰੀਦਣਾ, ਜਾਂ ਫਿਰ ਉਹਨੂੰ ਬਲਕ 'ਚ ਵੇਚ ਦੇਣਾ ਗਾ, ਉਹ ਬੜਾ ਲੰਬਾ ਚੌੜਾ ਹੁੰਦਾ ਹੈ। ਤੇ ਉਹਦੇ 'ਚ ਇਨਵੈਸਟਰ ਵੀ ਦੂਸਰੇ ਹੁੰਦੇ ਨੇ, ਕਈ ਵਾਰ ਇਨਵੈਸਟਮੈਂਟ ਵੀ ਇਹਨਾਂ ਦੀ ਆਪ ਹੁੰਦੀ ਹੈ। ਇਹ ਬੜੀਆਂ ਗੁੰਝਲਦਾਰ ਖੇਡਾਂ ਹੈਗੀਆਂ। ਹਿੰਡਨਬਰਗ ਵਾਲੇ ਉਹ ਆਪਦਾ ਦਾਅਵਾ ਕਰਦੇ, ਕੱਲ ਹਿੰਡਨਬਰਗ ਤੋਂ ਵੀ ਅੱਗੇ ਆ ਨਾ ਕਿ ਇੱਕ ਰਿਪੋਰਟ ਹੋ ਰਹੀ ਆ ਜੀ, ਜਿਹਦੇ ਵਿੱਚ ਇਹ ਹੋਇਆ ਕਿ ਕਿੱਦਾਂ ਇਹਨਾਂ ਨੇ ਸਿੰਗਾਪੁਰ ਦੇ ਥਰੂ
ਜਾਂ ਹੋਰ ਜਿੱਥੇ ਸ਼ੈਲ ਕੰਪਨੀਆਂ ਚੱਲਦੀਆਂ ਨੇ ਮੌਰੀਸ਼ੀਅਸ ਦੇ ਥਰੂ, ਉਥੋਂ ਆਪਣਾ ਹੀ ਪੈਸਾ ਘੁਮਾ ਕੇ ਆਪਣੀ ਮਤਲਬ ਕਿ ਸ਼ੈਲ ਕੰਪਨੀਆਂ ਦੇ ਜ਼ਰੀਏ ਆਪਣੇ ਸਟਾਕ ਦੇ ਵਿੱਚ, ਸਟਾਕ ਸਮਝਦੇ ਹੋ ਨਾ, ਜਿਹੜਾ ਸੇਬੀ 'ਚ ਲਿਸਟਡ ਹੁੰਦਾ ਹੈ। ਹਾਂਜੀ ਹਾਂਜੀ। ਤੁਹਾਨੂੰ ਹੋਰ ਦੱਸ ਦਿੰਨਾ ਕਿ ਅਡਾਨੀ ਦਾ ਸਟਾਕ 10 ਕੰਪਨੀਆਂ ਦਾ ਹੈ ਜਿਹੜਾ ਲਿਸਟਡ ਹੈ। ਠੀਕ ਹੈ। ਅਡਾਨੀ ਪਾਵਰ ਆ ਗਿਆ, ਅਡਾਨੀ ਗ੍ਰੀਨ ਐਨਰਜੀ, ਅਡਾਨੀ ਪੋਰਟ ਆ ਗਿਆ, ਏਦਾਂ ਕਰਕੇ ਮਿਸਾਲ ਦਿੱਤੀ ਹੈ ਤੁਹਾਨੂੰ। ਤਾਂ ਮਤਲਬ ਕਿ ਇਹ ਆ ਕਿ ਉਹ 75% ਆਪਣੀ ਹਿੱਸੇਦਾਰੀ ਆਪਦੇ ਕੋਲ ਰੱਖਣ ਵਾਸਤੇ, ਯਾਨੀ ਇਸ ਤਰ੍ਹਾਂ ਲੁਕਵੇਂ ਰੂਪ 'ਚ ਇਨਵੈਸਟਮੈਂਟ ਹੋਈ ਆ। ਅਸਲ 'ਚ ਇਹ ਦੋਸ਼ ਹੈ, ਕਹਾਣੀ ਇਹ ਆ। ਜੀ, ਤੇ ਮਿੰਟੂ ਜੀ ਗੱਲ ਕਰੀਏ BHU ਬਨਾਰਸ ਹਿੰਦੂ ਯੂਨੀਵਰਸਿਟੀ ਦੇ ਬਲਾਤਕਾਰ ਮਾਮਲੇ ਦੀ, ਇਹਦੇ ਕਹਿੰਦੇ ਦਰਿੰਦਿਆਂ ਨੂੰ ਫੜਨ ਵੀ ਗਈ ਸੀ ਪੁਲਿਸ ਜੀ। ਹਾਂਜੀ, ਉਹ ਇਹ ਹੁਣ ਅੱਜ ਦਾਅਵਾ ਕੀਤਾ ਦੈਨਿਕ ਭਾਸਕਰ ਨੇ। ਉਹ ਕਹਿੰਦੇ ਆ ਕਿ ਕਿਉਂਕਿ ਦੈਨਿਕ ਭਾਸਕਰ ਦਾ ਜਿਹੜਾ ਹੈੱਡਕੁਆਟਰ ਹੈ ਉਹ ਮੱਧ ਪ੍ਰਦੇਸ਼ ਦੇ ਵਿੱਚ ਹੀ ਆ। ਤੁਹਾਨੂੰ ਮੈਂ ਦੱਸਾਂ, ਜਿਹੜਾ ਤੁਸੀਂ ਇਹ ਦੈਨਿਕ ਭਾਸਕਰ ਪੜ੍ਹਦੇ ਹੋ ਨਾ ਆਨਲਾਈਨ, ਇਹਦਾ ਜਿਹੜਾ ਹੈੱਡਕੁਆਟਰ ਹੈ ਉਹ ਭੋਪਾਲ ਦੇ ਵਿੱਚ ਆ। ਮੱਧ ਪ੍ਰਦੇਸ਼ ਦੇ ਭੋਪਾਲ ਦੇ ਵਿੱਚ ਇਹਨਾਂ ਦਾ ਹੈੱਡਕੁਆਟਰ, ਤੇ ਉੱਥੇ ਕਈ ਵਾਰ ਮਤਲਬ ਕਿ ਕੈਂਪ ਕੁੰਪ ਲੱਗਦੇ ਹੁੰਦੇ ਇਹਨਾਂ ਦੇ। ਉੱਥੇ ਈਡੀ ਉਡੀ ਵੀ ਜਾ ਵੜਦੀ, IT ਵੀ ਜਾ ਲਿਆ ਜਾਂਦਾ ਜੇ ਕਰੋਨਾ ਤੇ ਰਿਪੋਰਟਾਂ ਪਾਈਆਂ ਹੋਣ ਤਾਂ। ਹਾਂਜੀ, ਇਹਨਾਂ ਦਾ ਹੈੱਡਕੁਆਟਰ ਭੋਪਾਲ ਆ। ਤਾਂ ਭੋਪਾਲ ਯਾਨੀ ਇਹਨਾਂ ਦੀ ਰਿਪੋਰਟਿੰਗ ਉੱਥੇ ਮੱਧ ਪ੍ਰਦੇਸ਼ 'ਚ ਵਧੀਆ ਰਹਿੰਦੀ ਆ। ਹੁਣ ਤਾਂ ਮੈਂ ਟਾਈਮ ਪਾਸ 'ਚ ਆਈ ਆ। ਇਹਨਾਂ ਦੀ ਰਿਪੋਰਟਿੰਗ ਅੱਜ ਤੋਂ 6-7 ਸਾਲ ਪਹਿਲਾਂ ਬਹੁਤ ਆਲਾ ਦਰਜੇ ਦੀ ਸੀ। ਬਿਲਕੁਲ, ਹਾਂਜੀ, ਬਹੁਤ ਆਲਾ ਦਰਜੇ ਦੀ ਰਿਪੋਰਟਿੰਗ ਸੀ ਇਹਨਾਂ ਦੀ। ਹਾਂਜੀ ਹਾਂਜੀ, ਹੁਣ ਤੇ ਟਾਈਮ ਪਾਸ ਸੀ। ਉਦੋਂ ਅਸੀਂ ਵੀ ਹੁੰਦੇ ਸੀ ਇਸੇ ਗਰੁੱਪ 'ਚ। ਖੈਰ ਛੱਡੋ, ਬੀਤ ਗਿਆ ਸੋ ਬੀਤ ਗਿਆ। ਤਾਂ ਗੱਲ ਇਹ ਆ ਕਿ ਇਹਨਾਂ ਨੇ ਇਹ ਕਿਹਾ ਕਿ ਰੀਵਾ ਦੇ ਵਿੱਚ ਇਹਨਾਂ ਨੂੰ ਫੜਨ ਆ ਗਈ ਸੀ ਪੁਲਿਸ। ਠੀਕ ਹੈ ਜੀ। ਯਾਨੀ ਇਹ 15 ਦਿਨ ਰੀਵਾ 'ਚ ਰਹੇ ਆ, ਇੱਕ ਕੈਂਡੀਡੇਟ ਦਾ ਕੰਪੇਨ ਕਰਦੇ ਪਏ ਸਨ। ਤਾਂ ਇਸੇ ਦਰਮਿਆਨ ਕਿਉਂਕਿ ਕੁੜੀ ਨੇ ਇਹਨਾਂ ਨੂੰ ਚੌਥੇ ਪੰਜਵੇਂ ਦਿਨ CCTV ਫੋਟੋ 'ਚ ਸਿਆ ਲਿਆ ਸੀਗਾ। ਤਾਂ ਵੱਡਾ ਸਵਾਲ ਆ ਕਿ ਜਦੋਂ ਪੀੜਤਾ ਨੇ CCTV ਰਾਹੀਂ ਸਿਆ ਲਿਆ ਤੇ ਪੁਲਿਸ ਰੀਵਾ 'ਚ ਪਹੁੰਚ ਗਈ, ਤੇ ਫਿਰ ਗ੍ਰਿਫਤਾਰੀ ਕਿਉਂ ਰੁਕੀ? ਫਿਰ ਸ਼ੱਕ ਸਹੀ ਆ ਨਾ। ਕਿਤੇ ਉਹ ਹੀ ਨਾ ਹੋਵੇ ਜਿਹਦਾ ਸ਼ੱਕ ਸੀ ਗਲੀ ਦੇ ਵਿੱਚੋਂ ਕੌਣ ਲੰਘਿਆ, ਮੇਰੀ ਖੁੱਲ ਗਈ ਪਟਕਦੇ ਨੇ ਅੱਖ ਸੀ ਗਲੀ ਦੇ ਵਿੱਚੋਂ ਕੌਣ ਲੰਘਿਆ। ਕਿਤੇ ਉਹੀ ਨਹੀਂ ਮਾਜ ਕਿ ਬਈ ਗ੍ਰਿਫਤਾਰੀ ਜੇ ਉਸ ਵੇਲੇ ਹੁੰਦੀ ਚੱਲਦੇ ਇਲੈਕਸ਼ਨ ਤੇ ਉਹਦਾ ਪ੍ਰਭਾਵ ਸੀ। ਇਹਦਾ ਮਤਲਬ ਹੈ ਕਿ ਹੋ ਸਕਦਾ ਕਿਉਂਕਿ ਉੱਥੇ ਸਰਕਾਰ ਤੇ ਮੱਧ ਪ੍ਰਦੇਸ਼ 'ਚ ਭਾਜਪਾ ਦੀ ਸੀਗੀ ਕਿ ਮਾਮਾ ਨੇ ਕਿਹਾ ਹੋਵੇ ਕਿ ਹਾਲੇ ਇਹਨਾਂ ਦਾ ਪਜਾਮਾ ਨਹੀਂ ਲਾਉਣਾ ਬਈ, ਮੁੜ ਜਾਓ। ਸੋ ਗੱਲ ਇਹ ਹੈ ਕਿ ਇਹ ਦਾਅਵਾ ਕੀਤਾ ਦੈਨਿਕ ਭਾਸਕਰ ਨੇ ਕਿ ਰੀਵਾ 'ਚ ਇਹਨਾਂ ਨੂੰ ਫੜਨ ਪੁਲਿਸ ਪਹੁੰਚੀ ਸੀ, ਪਰ ਕਿਉਂ ਮੁੜੀ ਆ ਇਸ ਗੱਲ ਦਾ ਜਵਾਬ ਉਹ ਵੀ ਨਹੀਂ ਦਿੰਦੇ। ਜੀ ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਾਂਗੇ, ਪਰ ਉਸ ਤੋਂ ਪਹਿਲਾਂ ਰੁਕਣਾ ਪੈਣਾ ਇੱਕ ਸ਼ਾਰਟ ਬ੍ਰੇਕ ਦੇ ਲਈ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਈਰਾਨ ਤੋਂ। ਈਰਾਨ ਦੇ ਵਿੱਚ ਇੱਕ ਧਮਾਕੇ ਦੇ ਵਿੱਚ ਘੱਟੋ ਘੱਟ 100 ਲੋਕਾਂ ਦੀ ਜਿਹੜੀ ਮੌਤ ਆ ਹੋ ਚੁੱਕੀ ਹੈ ਤੇ ਈਰਾਨ ਦੇ ਵਿੱਚ ਇਹ ਜਿਹੜਾ ਧਮਾਕਾ ਹੋਇਆ ਜਨਰਲ ਸੁਲੇਮਾਨੀ ਦੀ ਬਰਸੀ ਦੇ ਮੌਕੇ ਹੋਇਆ। ਕੋਈ ਸਮਾਗਮ ਉੱਥੇ ਹੋ ਰਿਹਾ ਸੀਗਾ। ਉਸ ਮਾਮਲੇ ਦੇ ਵਿੱਚ ਜਦੋਂ ਧਮਾਕਾ ਹੋਇਆ ਤੇ ਧਮਾਕੇ ਕਹੇ ਜਾ ਰਹੇ ਆ, 2 ਧਮਾਕੇ ਕਹੇ ਜਾ ਰਹੇ ਆ ਜਿਹੜੇ ਇੰਨੇ ਜ਼ਬਰਦਸਤ ਸੀਗੇ ਕਿ 103 ਲੋਕਾਂ ਦੀ ਤਾਂ ਥਾਂਏ ਮੌਤ ਹੋ ਗਈ, 200 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਕਰਮਾਨ ਸ਼ਹਿਰ ਦੇ ਵਿੱਚ ਇਹ 2 ਧਮਾਕੇ ਹੋਏ ਨੇ। ਈਰਾਨੀ ਜਿਹੜੀਆਂ ਮੀਡੀਆ ਵੈਬਸਾਈਟਸ ਨੇ, ਮੀਡੀਆ ਰਿਪੋਰਟਸ ਨੇ, ਉਹਨਾਂ ਦੇ ਮੁਤਾਬਕ 2020 ਦੇ ਵਿੱਚ ਅਮਰੀਕੀ ਡਰੋਨ ਹਮਲੇ ਦੇ ਵਿੱਚ ਮਾਰੇ ਗਏ ਜਨਰਲ ਕਾਸਿਮ ਸੁਲੇਮਾਨੀ ਦੀ ਬਰਸੀ ਸੀਗੀ ਤੇ ਇਸ ਮੌਕੇ ਕਰਵਾਏ ਗਏ ਸਮਾਗਮ ਦੇ ਵਿੱਚ ਇਹ ਧਮਾਕੇ ਹੋਏ ਨੇ। ਇੱਕ ਸੀਨੀਅਰ ਅਧਿਕਾਰੀ ਨੇ ਇਹਨਾਂ ਧਮਾਕਿਆਂ ਨੂੰ ਅੱਤਵਾਦੀ ਹਮਲਾ ਜਿਹੜਾ ਉਹ ਕਰਾਰ ਦਿੱਤਾ ਹੈ। ਇਸ ਵੇਲੇ ਦੁਨੀਆ ਭਰ ਦੇ ਵਿੱਚ ਇਹ ਜਿਹੜੀ ਖਬਰ ਆ ਉਹ ਛਾਈ ਹੋਈ ਹੈ ਕਿਉਂਕਿ 100 ਤੋਂ ਵੱਧ ਲੋਕਾਂ ਦਾ ਮਾਰੇ ਜਾਣਾ 2 ਧਮਾਕਿਆਂ ਦੇ ਵਿੱਚ ਤੇ 200 ਦੇ ਕਰੀਬ ਲੋਕਾਂ ਦਾ ਜ਼ਖਮੀ ਹੋ ਜਾਣਾ ਕੋਈ ਛੋਟੀ ਗੱਲ ਨਹੀਂ ਹੈ। ਔਰ ਇਹਨੂੰ ਜੋੜਿਆ ਜਾ ਰਿਹਾ ਜਨਰਲ ਕਾਸਿਮ ਸੁਲੇਮਾਨੀ ਦੀ ਬਰਸੀ ਦੇ ਮੌਕੇ ਦੇ ਨਾਲ ਕਿ ਇਹਨਾਂ ਮੌਕਿਆਂ ਦੇ ਬਰਸੀ ਦੇ ਮੌਕੇ ਇਹ ਧਮਾਕੇ ਹੋਏ ਨੇ, ਸਮਾਗਮ ਦੇ ਵਿੱਚ ਇਹ ਧਮਾਕੇ ਹੋਏ ਨੇ ਬਕਾਇਦਾ ਤੌਰ ਤੇ ਕਿਹਾ ਜਾ ਰਿਹਾ ਤੇ ਅੱਤਵਾਦੀ ਹਮਲਾ ਜਿਹੜਾ ਉੱਥੋਂ ਦੇ ਅਧਿਕਾਰੀ ਨੇ, ਸੀਨੀਅਰ ਅਧਿਕਾਰੀ, ਉਹਨਾਂ ਨੇ ਇਸ ਨੂੰ ਕਰਾਰ ਦਿੱਤਾ। ਆਪਾਂ ਰੁਖ ਕਰਦੇ ਹਾਂ ਪੰਜਾਬ ਦੇ ਨਾਲ ਜੁੜੀਆਂ ਅਹਿਮ ਖਬਰਾਂ ਦਾ। ਭਾਈ ਬਲਵੰਤ ਸਿੰਘ ਰਾਜੋਆਣਾ ਨੇ, ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਕਿ ਤੁਸੀਂ ਜਿਹੜੇ ਬੰਦੇ ਨੂੰ ਆਪਣੇ ਗੁਨਾਹ ਦੀ ਮਾਫੀ, ਜਿਹੜਾ ਬੰਦਾ ਆਪਣੇ ਗੁਨਾਹ ਨੂੰ ਐਕਸੈਪਟ ਹੀ ਨਹੀਂ ਕਰਦਾ ਜਾਂ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਪਛਤਾਵਾ ਹੀ ਨਹੀਂ ਹੈ ਤਾਂ ਫਿਰ ਮਾਫੀ ਕਿਸ ਗੱਲ ਦੀ। ਹੁਣ ਭਾਈ ਰਾਜੋਆਣਾ ਨੇ ਉਹਨਾਂ ਨੂੰ ਇੱਕ ਮੋੜਵਾਂ ਪੱਤਰ ਲਿਖਿਆ। ਸਮਾਂ ਆਪਣੇ ਕੋਲੇ ਥੋੜਾ ਪਰ ਇਸ ਪੱਤਰ ਦੀਆਂ ਜੋ ਪਰਤਾਂ ਨੇ ਉਹ ਆਪਾਂ ਜ਼ਰੂਰ ਤੁਹਾਨੂੰ ਦੱਸਾਂਗੇ ਤੇ ਹੋ ਸਕੇ ਤੇ ਇਹਦੇ ਬਾਬਤ ਇੱਕ ਆਪਾਂ ਰਿਪੋਰਟ ਵੀ ਪਾਵਾਂਗੇ। ਪਰ ਜੋ ਨੇ ਪੱਤਰ ਦੇ ਵਿੱਚ ਜੋ ਚੀਜ਼ਾਂ ਛੋਈਆਂ ਨੇ, ਬੇਸ਼ੱਕ ਤੁਸੀਂ ਉਹਨਾਂ ਦੇ ਕੰਮਕਾਰ ਦੇ ਨਾਲ, ਕਿਉਂਕਿ ਬਹੁਤ ਵਾਰ ਇਹ ਵੀ ਚਰਚਾ ਹੁੰਦੀ ਹੈ ਕਿ ਭਾਈ ਰਾਜੋਆਣਾ ਦੇ ਨਾਲ ਜਿਹੜਾ ਲੋਕਾਂ ਦਾ ਇੱਕ ਵਰਗ ਉਹ ਟੁੱਟਿਆ ਕਿਉਂਕਿ ਉਹਦੇ ਨਾਲ ਇੱਕ ਬਹੁਤ ਵੱਡਾ ਕਾਰਨ ਹੈ ਸ਼੍ਰੋਮਣੀ ਅਕਾਲੀ ਦਲ, ਖਾਸ ਕਰਕੇ ਬਾਦਲ ਪਰਿਵਾਰ ਦੇ ਨਾਲ ਜਿਹੜੀ ਨੇੜਤਾ। ਉਹਨਾਂ ਦਾ ਜੋ ਕੌਮ ਲਈ ਕੀਤਾ ਉਹਨਾਂ ਨੇ ਉਹ ਕੋਈ ਛੋਟਾ ਕੰਮ ਨਹੀਂ ਸੀ। ਉਹਨਾਂ ਨੇ ਆਪਣੇ ਪੱਤਰ ਦੇ ਵਿੱਚ ਵੀ, ਚਿੱਠੀ ਦੇ ਵਿੱਚ ਵੀ ਇਹ ਗੱਲ ਕਹੀ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਅਸੀਂ ਮਾਫੀ ਮੰਗੀਏ ਜਾਂ ਅਸੀਂ ਪਛਤਾਵਾ ਕਰੀਏ। ਸਿੱਖ ਨੇ ਨਾ ਤਾਂ ਕਦੇ ਜ਼ੁਲਮ ਦਾ ਬਦਲਾ ਲੈਣ ਤੋਂ ਬਾਅਦ ਜਾਂ ਜ਼ਾਲਮ ਨੂੰ ਸੋਧਣ ਤੋਂ ਬਾਅਦ ਨਾ ਤਾਂ ਕਦੇ ਪਛਤਾਵਾ ਕੀਤਾ, ਉਹ ਕਹਿੰਦੇ, ਨਾ ਕਦੇ ਉਹਨੇ ਮਾਫੀ ਮੰਗੀ। ਅੱਜ ਤੱਕ ਸਿੱਖ ਨੇ ਕਿਸੇ ਸੋਧਾ ਲਾਉਣ ਤੋਂ ਬਾਅਦ, ਕਿਸੇ ਜ਼ਾਲਮ ਨੂੰ ਸੋਧਾ ਲਾਉਣ ਤੋਂ ਬਾਅਦ ਕਦੇ ਮਾਫੀ ਨਹੀਂ ਮੰਗੀ। ਜੋ ਉਹਨਾਂ ਨੇ ਪੱਤਰ ਕਿਹਾ ਉਹਦਾ ਮੈਂ ਮਜ਼ਮੂਨ ਪੜ੍ਹ ਕੇ ਸੁਣਾ ਰਿਹਾ। ਹਾਲਾਂਕਿ ਉਹਦੇ ਵਿੱਚ ਉਹਨਾਂ ਨੇ ਗੱਲਾਂ ਬਹੁਤ ਛੋਈਆਂ ਸੀਗੀਆਂ ਪਰ ਜੋ ਉਹਨਾਂ ਨੇ ਗੱਲ ਕਹੀ ਹੈ ਉਹ ਕਹਿੰਦੇ ਕਿ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਹ ਇਨਸਾਫ ਦੇਣ ਦੇ ਵਿੱਚ ਪੱਖਪਾਤ ਕਰ ਰਹੇ ਆ ਤੇ ਇਹ ਇਨਸਾਫ ਮੰਗਣ ਵਾਲੇ ਦਾ ਧਰਮ ਤੇ ਵਿਚਾਰਧਾਰਾ ਦੇਖ ਕੇ ਫੈਸਲੇ ਕੀਤੇ ਜਾ ਰਹੇ ਆ। ਉਹ ਕਹਿੰਦੇ ਕਿ ਇਹਦੇ ਲਈ ਆਪਣੇ ਅੰਦਰ ਝਾਤੀ ਮਾਰਨ। ਰਾਜੋਆਣਾ ਨੇ ਅਮਿਤ ਸ਼ਾਹ ਦੇ ਨਾਂ ਜਿਹੜਾ ਜਾਰੀ ਕੀਤਾ ਪੱਤਰ, ਚਿੱਠੀ ਕਹਿ ਦਿੰਦੇ ਆਪਾਂ, ਉਹਦੀਆਂ ਕਾਪੀਆਂ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਭੇਜੀਆਂ ਨੇ ਤੇ 4 ਸਫ਼ਿਆਂ ਦਾ ਪੱਤਰ ਉਹਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੰਬੋਧਨ ਕਰਦਿਆਂ ਲਿਖਿਆ। ਦੱਸ ਦਈਏ ਕਿ ਸੰਸਦ ਦੇ ਵਿੱਚ ਜਦੋਂ ਇਹਦੇ ਬਾਬਤ ਗੱਲਬਾਤ ਹੋ ਰਹੀ ਸੀ ਤਾਂ ਅਮਿਤ ਸ਼ਾਹ ਜਦੋਂ ਕਹਿ ਰਹੇ ਸੀਗੇ, ਉਹ ਕਲਿੱਪ ਮੈਂ ਬਹੁਤ ਚੰਗੀ ਤਰ੍ਹਾਂ ਦੇਖੀ ਹੈ, ਸਾਰੀ ਉਹ ਗੱਲਬਾਤ ਵੀ ਉਹਨਾਂ ਦੀ ਸੁਣੀ ਹੈ। ਉਹ ਜਦੋਂ ਕਹਿ ਰਹੇ ਸੀ ਕਿ ਮਾਨੇਵਰ ਕਹਿ ਰਹੇ ਸੀ ਸਪੀਕਰ ਨੂੰ, ਕਹਿੰਦੇ ਕਿ ਜਿਹੜੇ ਬੰਦੇ ਨੂੰ ਆਪਣੇ ਗੁਨਾਹ ਦਾ ਕੋਈ ਪਛਤਾਵਾ ਹੀ ਨਹੀਂ ਹੈ ਉਹਨੂੰ ਕਿਸ ਆਧਾਰ ਤੇ ਅਸੀਂ ਜਿਹੜੀ ਮਾਫੀ ਦੇਈਏ। ਤੇ ਜਦੋਂ ਉਹਦੇ ਵਿੱਚ ਥੋੜਾ ਇੰਟਰਵੀਨ ਕਰਨਾ ਚਾਹਿਆ ਕੇਂਦਰੀ ਜਿਹੜੇ ਮੰਤਰੀ ਰਹਿ ਚੁੱਕੇ ਨੇ, ਹਰਸਿਮਰਤ ਕੌਰ ਬਾਦਲ ਪਰਿਵਾਰ ਦੀ ਨੂੰਹ ਨੇ ਤੇ ਇਸ ਵੇਲੇ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ MP ਨੇ ਲੋਕ ਸਭਾ ਦੇ ਵਿੱਚ, ਉਹਨਾਂ ਨੇ ਥੋੜਾ ਜਿਹਾ ਉਸ ਗੱਲ ਨੂੰ ਰੋਕਣਾ ਚਾਹਿਆ ਤਾਂ ਉਹ ਕਹਿੰਦੇ ਕਿ ਤੁਸੀਂ ਚੁੱਪ ਬੈਠੋ। ਉਹਨਾਂ ਨੇ ਬੜੇ ਠੋਕ ਵਜਾ ਕੇ ਗੱਲ ਕਹੀ ਹੈ। ਕਲਿੱਪ ਹਾਲੇ ਵੀ ਸੋਸ਼ਲ ਮੀਡੀਆ ਤੇ ਪਈ ਹੈ, ਤੁਸੀਂ ਦੇਖ ਸਕਦੇ ਹੋ। ਕਹਿੰਦੇ ਕਿ ਤੁਸੀਂ ਚੁੱਪ ਬੈਠੋ, ਮੈਨੂੰ ਪਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਸੋ ਉਹਨਾਂ ਦਾ ਜੋ ਬਾਡੀ ਲੈਂਗੁਏਜ ਸੀ, ਉਹਨਾਂ ਦਾ ਜੋ ਲਹਿਜ਼ਾ ਸੀ, ਉਹ ਤਲਖੀ ਭਰਿਆ ਲਹਿਜ਼ਾ ਸੀ ਤੇ ਉਹਦੇ ਤੋਂ, ਉਸ ਲਹਿਜ਼ੇ ਤੋਂ ਲੱਗਦਾ ਸੀਗਾ ਕਿ ਉਹ ਖਿੱਝ ਕੇ ਇਸ ਮਸਲੇ ਤੇ ਗੱਲ ਕਰ ਰਹੇ ਨੇ। ਖੈਰ, ਆਪਾਂ ਅੱਗੇ ਚੱਲ ਗਏ ਤਾਂ ਉਹ ਕਹਿੰਦੇ ਕਿ ਪਹਿਲੀ ਗੱਲ ਤਾਂ ਮੈਂ ਕੋਈ ਗੁਨਾਹ ਨਹੀਂ ਕੀਤਾ ਤੇ ਫਿਰ ਪਛਤਾਵਾ ਕਿਸ ਗੱਲ ਦਾ, ਮਾਫੀ ਕਿਸ ਗੱਲ ਦੀ। ਉਹਨੇ ਆਖਿਆ ਕਿ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਖੜ ਕੇ ਇਹ ਗੱਲ ਕਹੀ ਸੀ ਕਿ 1984 ਦੇ ਵਿੱਚ ਕਾਂਗਰਸੀ ਹੁਕਮਰਾਨਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਜਿਹੜਾ ਫੌਜੀ ਹਮਲਾ ਕੀਤਾ ਤੇ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ, ਇਹ ਕਤਲੇਆਮ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਵੱਡਾ ਧੱਬਾ ਹੈ। ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਉਹ ਅਦਾਲਤ ਦੇ ਵਿੱਚ ਦੱਸ ਚੁੱਕਿਆ ਕਿ ਉਸ ਨੇ ਇਹ ਸਭ ਕਿਉਂ ਕੀਤਾ। ਇਸ ਦੇ ਬਦਲੇ ਅਦਾਲਤ ਨੇ ਉਹਨੂੰ ਸਜ਼ਾ ਦਿੱਤੀ ਜੋ ਭੁਗਤ ਚੁੱਕਿਆ। ਫਿਰ ਇਸ ਸਬੰਧ ਦੇ ਵਿੱਚ ਕਿਸੇ ਅੱਗੇ ਕੋਈ ਅਪੀਲ ਕਰਨਾ ਜਾਂ ਰਹਿਮ ਮੰਗਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਉਸਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ 12 ਸਾਲ ਪਹਿਲਾਂ
ਇਸ ਮਾਮਲੇ ਤੇ ਅਪੀਲ ਕੀਤੀ ਗਈ ਸੀ। ਰਾਸ਼ਟਰਪਤੀ ਵੱਲੋਂ ਫਾਂਸੀ ਦੀ ਸਜ਼ਾ ਤੇ ਰੋਕ ਲਾ ਦਿੱਤੀ ਗਈ ਸੀ ਤੇ ਇਸੇ ਅਪੀਲ ਦੇ ਆਧਾਰ ਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਭਾਜਪਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਦਾ ਐਲਾਨ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਹੁਣ ਇਸ ਅਪੀਲ ਤੇ ਕਿੰਤੂ ਕਰਨਾ ਠੀਕ ਨਹੀਂ ਹੈ। ਨਾਲ ਇਹ ਵੀ ਗੱਲ ਹੈ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਖੜ ਕੇ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਸੀ 1984 ਦੇ ਵਿੱਚ ਕਾਂਗਰਸੀ ਹੁਕਮਰਾਨਾਂ ਨੇ ਜਿਹੜਾ ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀਤਾ ਜਾਂ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ ਹੈ, ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਵੱਡਾ ਧੱਬਾ ਹੈ। ਰਾਜੋਆਣਾ ਨੇ ਸਵਾਲ ਕੀਤਾ ਕਿ ਜੇਕਰ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਵੱਡਾ ਧੱਬਾ ਹੈ ਤੇ ਸਿੱਖ ਨੌਜਵਾਨਾਂ ਦਾ ਕਤਲੇਆਮ ਕਰਨ ਵਾਲੇ ਜਾਂ ਇੱਕ ਲੰਮਾ ਵਕਫਾ ਸਿੱਖੀ ਦੀ ਨੌਜਵਾਨੀ ਨੂੰ ਟਾਰਗੇਟ ਕਰਨ ਵਾਲੇ ਜਿਹੜਾ ਬੇਅੰਤ ਸਿੰਘ ਹੈ, ਉਹਨੂੰ ਇਸ ਮਾਮਲੇ ਦੇ ਵਿੱਚ ਜਵਾਬਦੇਹ ਕਰਨਾ ਜਾਂ ਉਹਦੇ ਰਿਐਕਟ ਕਰਨਾ ਉਹ ਕਿਵੇਂ ਗਲਤ ਹੋ ਸਕਦਾ ਹੈ? ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਗਲਤ ਹੈ, ਪਰ ਦੂਜੇ ਪਾਸੇ ਕਹਿੰਦੇ ਹੋ ਕਿ ਜਿਹੜੇ ਬੰਦਿਆਂ ਨੇ ਉਹਨਾਂ ਕਾਰਵਾਈਆਂ ਤੋਂ ਬਾਅਦ ਬਦਲੇ ਲਏ ਜਾਂ ਉਹਨਾਂ ਕਾਰਵਾਈਆਂ ਦੇ ਉੱਤੇ ਰਿਐਕਟ ਕੀਤਾ, ਤਾਂ ਫਿਰ ਉਹ ਵੀ ਕਿ ਤੁਸੀਂ ਕਹਿੰਦੇ ਹੋ ਕਿ ਉਹ ਵੀ ਗੁਨਾਹਗਾਰ ਹੈ, ਤੇ ਫਿਰ ਤੁਸੀਂ ਖੜੇ ਕਿੱਥੇ ਹੋ ਇਹ ਤਾਂ ਦੱਸ ਦਿਓ। ਸੋ ਬਹੁਤ ਸਾਰੀਆਂ ਹੋਰ ਪਰਤਾਂ ਨੇ ਜਿਹੜੀਆਂ ਇਸ ਚਿੱਠੀ ਦੇ ਵਿੱਚ ਖੋਲ੍ਹਣ ਵਾਲੀਆਂ ਨੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖ ਜਿਹੜਾ ਉਹ ਕਦੇ ਵੀ ਕਿਸੇ ਤੋਂ ਮਾਫ਼ੀ ਨਾ ਤਾਂ ਪਹਿਲਾਂ ਕਿਸੇ ਨੇ ਮੰਗੀ ਹੈ, ਨਾ ਹੀ ਹੁਣ ਮੰਗਦਾ, ਤੇ ਉਹ ਸਿਧਾਂਤ ਦੇ ਵਿੱਚ ਹੀ ਮਾਫ਼ੀ ਮੰਗਣਾ ਨਹੀਂ ਹੈ। ਵੈਸੇ ਇਹ ਗੱਲ ਬਹੁਤ ਵੱਡੀ ਹੈ ਜਿਹੜੀ ਮੈਂ ਕਹਿਣ ਜਾ ਰਿਹਾ ਕਿ ਆਪਾਂ ਜਿਹੜੇ ਦਿਨਾਂ ਦੇ ਵਿੱਚੋਂ ਲੰਘੇ ਹਾਂ, ਸ਼ਹੀਦੀ ਹਫ਼ਤੇ ਦੇ ਵਿੱਚੋਂ, ਤਾਂ ਉੱਥੇ ਵੀ ਤਾਂ ਬਾਬਿਆਂ ਨੂੰ, ਸਾਡਿਆਂ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਕਿਹਾ ਗਿਆ ਸੀ ਨਾ ਕਿ ਤੁਸੀਂ ਆਪਣੇ ਗੁਨਾਹ ਨੂੰ ਦੇਖ ਲਓ, ਉਹਦੇ ਬਾਰੇ ਸੋਚ ਲਓ, ਐਵੇਂ ਕਿਉਂ ਸੂਬੇ ਦੇ ਵਿਰੁੱਧ ਬੋਲਦੇ ਹੋ ਜਾਂ ਐਵੇਂ ਕਿਉਂ ਤੁਸੀਂ ਇਸ ਰਾਹ ਤੇ ਤੁਰੇ ਹੋ। ਤਾਂ ਉਹਨਾਂ ਨੇ ਜੋ ਜਵਾਬ ਦਿੱਤਾ ਉਹਦੇ ਨਾਲ ਮੁਗਲ ਹਕੂਮਤ ਦੀਆਂ ਕੰਧਾਂ ਕੰਬ ਗਈਆਂ। ਤੇ ਅੱਜ ਵੀ ਆਪਾਂ ਦੇਖਦੇ ਹਾਂ ਕਿ ਅੱਜ ਵੀ ਸਿੱਖ ਉਹਨਾਂ ਚੀਜ਼ਾਂ ਤੋਂ ਸੇਧ ਲੈਂਦੇ ਆ, ਇਤਿਹਾਸ ਤੋਂ ਸੇਧ ਲੈਂਦੇ ਆ, ਸਿਧਾਂਤ ਤੋਂ ਸੇਧ ਲੈਂਦੇ ਆ। ਤਾਂ ਇਸੇ ਚੀਜ਼ ਦਾ ਜਿਹੜਾ ਤਰਕ ਹੈ, ਜੋ ਇਸ ਚੀਜ਼ ਨੂੰ ਜੋ ਆਪਣੀ ਅਗਲੀ ਗੱਲ ਦੇ ਵਿੱਚ ਆਪਣਾ ਪੱਖ ਰੱਖਣ ਦੇ ਮਾਮਲੇ ਦੇ ਵਿੱਚ ਰਾਜੋਆਣਾ ਨੇ ਕਹੀ ਹੈ ਕਿ ਜੇ ਤੁਸੀਂ ਉਹਨਾਂ ਲੋਕਾਂ ਨੂੰ ਗੁਨਾਹਗਾਰ ਮੰਨਦੇ ਆ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ, ਤੇ ਤੁਸੀਂ ਕਹਿੰਦੇ ਆ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਉਹ ਵੱਡਾ ਧੱਬਾ ਸੀ, ਤੇ ਉਹਨਾਂ ਕਤਲਾਂ ਤੇ ਉਹਨਾਂ ਹਮਲਿਆਂ ਤੇ ਰਿਐਕਟ ਕਰਨ ਵਾਲੇ ਲੋਕ ਦੋਸ਼ੀ ਕਿਵੇਂ ਹੋ ਗਏ? ਇਸ ਗੱਲ ਦਾ ਮੈਨੂੰ ਜਵਾਬ ਜ਼ਰੂਰ ਦਿਓ। ਸੋ ਖੈਰ ਬੜੇ ਤਕੜੇ ਤਰੀਕੇ ਦੇ ਨਾਲ ਤੇ ਬੜੇ ਵਾਜਬ ਤਰਕ ਦੇ ਨਾਲ ਉਹਨਾਂ ਨੇ ਸਵਾਲ ਚੁੱਕਿਆ। ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਹਨਾਂ ਖਬਰਾਂ ਨੂੰ ਇੱਥੇ ਵਿਰਾਮ ਦੇਵਾਂਗੇ। ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ।